पंजाबी रेडियो USA पेश करता है अज दा दिन सिख इतिहास विच। सिख इतिहास दीआं घटनावां 'च 29 अक्तूबर दा दिन 1933 प्रताप सिंह शंकर श्रोमणी कमेटी दे प्रधान बने। 29 अक्तूबर 1933 ਦੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਾਲਾਨਾ ਚੋਣ ਹੋਈ। ਇਸ ਵਿੱਚ ਪ੍ਰਤਾਪ ਸਿੰਘ ਸ਼ੰਕਰ ਨੂੰ ਪ੍ਰਧਾਨ ਚੁਣਿਆ ਗਿਆ। ਮਗਰੋਂ ਪ੍ਰਤਾਪ ਸਿੰਘ ਸ਼ੰਕਰ ਦਾ ਪੁੱਤਰ ਸਵਰਨ ਸਿੰਘ ਕੇਂਦਰ ਵਿੱਚ ਵਜ਼ੀਰ ਵੀ ਬਣਿਆ। 1977 ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਚੜ੍ਹਾਈ ਕਰ ਗਏ। ਸਿੱਖ ਮਿਸ਼ਨਰੀ ਲਹਿਰ ਦੇ ਇੱਕ ਤਰ੍ਹਾਂ ਨਾਲ ਮੋਢੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਵਾਲੇ ਗੁਰਬਾਣੀ ਅਤੇ ਸਿੱਖ ਤਵਾਰੀਖ ਦੇ ਮਾਹਰ ਪ੍ਰੋਫੈਸਰ ਸਾਹਿਬ ਸਿੰਘ 29 ਅਕਤੂਬਰ 1977 ਦੇ ਦਿਨ ਆਪਣਾ ਦੁਨਿਆਵੀ ਸਫ਼ਰ ਪੂਰਾ ਕਰਕੇ ਇਸ ਫਾਨੀ ਦੁਨੀਆ ਨੂੰ ਛੱਡ ਗਏ। 16 ਫਰਵਰੀ 1894 ਨੂੰ ਭਾਈ ਹੀਰਾ ਨੰਦ ਦੇ ਘਰ ਨੱਥੂ ਰਾਮ ਵਜੋਂ ਪਿੰਡ ਥੱਪਲ ਜ਼ਿਲ੍ਹਾ ਸਿਆਲਕੋਟ ਵਿੱਚ ਜਨਮੇ ਪ੍ਰੋਫੈਸਰ ਸਾਹਿਬ ਸਿੰਘ ਨੇ 12 ਸਾਲ ਦੀ ਉਮਰ ਵਿੱਚ ਸਿੱਖ ਧਰਮ ਧਾਰਨ ਕੀਤਾ। ਆਪ 23 ਸਾਲ ਦੀ ਉਮਰ ਵਿੱਚ ਗੁਜਰਾਂਵਾਲਾ ਖਾਲਸਾ ਕਾਲਜ ਵਿੱਚ ਸੰਸਕ੍ਰਿਤ ਦੇ ਲੈਕਚਰਰ ਬਣੇ। ਜਦ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਆਪ 1921 ਵਿੱਚ ਇਸ ਦੇ ਸਕੱਤਰ ਬਣ ਗਏ। 13 ਅਕਤੂਬਰ 1923 ਦੇ ਦਿਨ ਆਪ ਨੂੰ ਬਾਕੀ ਅਕਾਲੀਆਂ ਨਾਲ ਗ੍ਰਿਫਤਾਰ ਕਰ ਲਿਆ ਗਿਆ। ਆਪ ਜਨਵਰੀ 1926 ਵਿੱਚ ਰਿਹਾ ਹੋਏ। 1929 ਵਿੱਚ ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਰ ਬਣੇ। ਇਸ ਮਗਰੋਂ ਆਪ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਣਾਏ ਗਏ। 1971 ਵਿੱਚ ਆਪ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਗਈ। ਆਪ ਨੇ 30 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਗੁਰਬਾਣੀ ਵਿਆਕਰਣ ਅਤੇ ਲੇਖਾਂ ਤੇ ਤਵਾਰੀਖ ਦੀਆਂ ਕਿਤਾਬਾਂ ਸ਼ਾਮਲ ਹਨ। 1982 ਜਲੰਧਰ ਵਿੱਚ ਗੁਰੂ ਨਾਨਕ ਪੁਰਬ ਦੇ ਜਲੂਸ ਉੱਤੇ ਬੰਬ ਸੁੱਟਿਆ ਗਿਆ, 10 ਸਿੱਖ ਜ਼ਖਮੀ ਹੋਏ। ਪੰਜਾਬ ਵਿੱਚ ਹਿੰਦੂ ਸੁਰਕਸ਼ਾ ਸੰਮਤੀ ਬਣਨ ਮਗਰੋਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਵਿੱਚ ਭਰਪੂਰ ਵਾਧਾ ਹੋਇਆ। ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਗੈਰਾ ਵਿੱਚ ਸਿੱਖਾਂ ਉੱਤੇ ਹਮਲੇ ਹੋਣਾ ਇੱਕ ਆਮ ਕਾਰਵਾਈ ਬਣ ਗਈ ਸੀ। ਇਸੇ ਲੜੀ ਤਹਿਤ 29 ਅਕਤੂਬਰ 1982 ਦੇ ਦਿਨ ਜਲੰਧਰ ਵਿਖੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਲੂਸ ਕੱਢਿਆ ਗਿਆ। ਇਸ ਮੌਕੇ ਕੁਝ ਅਣਪਛਾਤੇ ਲੋਕਾਂ ਨੇ ਬੰਬ ਸੁੱਟ ਕੇ 10 ਸਿੱਖਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਕਈਆਂ ਨੂੰ ਬਹੁਤ ਗੰਭੀਰ ਜ਼ਖਮ ਆਏ। ਇਨ੍ਹਾਂ ਵਿੱਚ ਸਤਨਾਮ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਦੇਸ਼ ਕੌਰ ਤੇ ਬਲਵੰਤ ਸਿੰਘ ਵੀ ਸ਼ਾਮਲ ਸਨ। ਇਸ ਸਮੇਂ CRPF ਦੀ 40ਵੀਂ ਬਟਾਲੀਅਨ ਵੀ ਜਲੂਸ ਦੇ ਨਾਲ ਚੱਲ ਰਹੀ ਸੀ, ਪਰ ਇਸ ਫੋਰਸ ਨੇ ਕਿਸੇ ਮੁਜਰਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। CRPF ਬਾਰੇ ਕਈ ਵਾਰ ਅਕਾਲੀ ਆਗੂਆਂ ਨੇ ਬਿਆਨ ਦਿੱਤੇ ਸਨ ਕਿ ਇਹ ਫੋਰਸ ਦਹਿਸ਼ਤਗਰਦ ਹਿੰਦੂਆਂ ਦਾ ਸ਼ਰੇਆਮ ਸਾਥ ਦਿੰਦੀ ਸੀ। 1987 ਅਰੁਣ ਸਿੰਘ ਮੈਂਬਰ ਪੰਥਕ ਕਮੇਟੀ ਨੂੰ ਪੁਲਿਸ ਨੇ ਜ਼ਾਲਮਾਨਾ ਤਰੀਕੇ ਨਾਲ ਸ਼ਹੀਦ ਕੀਤਾ। 29 ਅਕਤੂਬਰ 1987 ਦੇ ਦਿਨ ਪੁਲਿਸ ਨੇ ਭਾਈ ਅਰੁਣ ਸਿੰਘ ਮੈਂਬਰ ਪੰਥਕ ਕਮੇਟੀ ਨੂੰ ਕੋਹ ਕੇ ਮਾਰ ਦਿੱਤਾ। ਅਰੁਣ ਸਿੰਘ ਕਈ ਦਿਨਾਂ ਤੋਂ ਪੁਲਿਸ ਦੀ ਹਿਰਾਸਤ ਵਿੱਚ ਸੀ। ਉਸ ਉੱਤੇ ਬੇਹੱਦ ਤਸ਼ੱਦਦ ਕੀਤਾ ਗਿਆ ਸੀ। ਲੋਹੇ ਦਾ ਇੱਕ ਤਪਦਾ ਸਰੀਆ ਉਸ ਦੇ ਢਿੱਡ ਵਿੱਚ ਆਰ-ਪਾਰ ਕਰ ਦਿੱਤਾ ਗਿਆ ਸੀ। ਇਸ ਮਗਰੋਂ ਉਸ ਉੱਤੇ ਹੋਰ ਤਸ਼ੱਦਦ ਕੀਤਾ ਗਿਆ ਤੇ ਮਗਰੋਂ ਉਸ ਨੂੰ ਝੂਠੇ ਮੁਕਾਬਲੇ ਵਿੱਚ ਖਤਮ ਕਰ ਦਿੱਤਾ ਗਿਆ। 1992 ਅਮਰਜੀਤ ਸਿੰਘ ਸਾਇਨਾਈਡ ਖਾ ਕੇ ਜਾਨ ਦਿੱਤੀ। 29 ਅਕਤੂਬਰ 1992 ਦੇ ਦਿਨ ਇੱਕ ਖਾੜਕੂ ਜਰਨੈਲ ਅਮਰਜੀਤ ਸਿੰਘ ਉਰਫ ਝੱਖੜ ਪੁਲਿਸ ਦੇ ਘੇਰੇ ਵਿੱਚ ਆ ਗਿਆ। ਉਸਨੇ ਪੁਲਿਸ ਦੇ ਜ਼ਾਲਮਾਨਾ ਤਸੀਹੇ ਸਹਿ ਕੇ ਨਕਲੀ ਮੁਕਾਬਲੇ ਵਿੱਚ ਮਾਰੇ ਜਾਣ ਦੀ ਬਜਾਏ ਸਾਇਨਾਈਡ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। 1992 ਰੱਤਾ ਖੁੱਡਾ ਪਿੰਡ ਵਿੱਚ ਖਾੜਕੂਆਂ ਅਤੇ ਫੋਰਸਿਸ ਦਾ ਅਸਲ ਮੁਕਾਬਲਾ ਹੋਇਆ। 1982 ਤੇ 1995 ਵਿਚਕਾਰ, ਖਾਸ ਕਰਕੇ 1992 ਵਿੱਚ ਪੰਜਾਬ ਪੁਲਿਸ ਤੇ ਹੋਰ ਸਰਕਾਰੀ ਫੋਰਸਿਸ ਨੇ ਹਜ਼ਾਰਾਂ ਸਿੱਖ ਨੌਜਵਾਨ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਸਨ। ਦਰਅਸਲ ਕਦੇ ਕੋਈ ਮੁਕਾਬਲਾ ਨਹੀਂ ਸੀ ਹੋਇਆ ਤੇ ਪੁਲਿਸ ਸਿੱਖਾਂ ਨੂੰ ਸ਼ਹੀਦ ਕਰਕੇ ਮੁਕਾਬਲੇ ਦੀ ਖਬਰ ਰਿਲੀਜ਼ ਕਰ ਦਿੰਦੀ ਸੀ, ਪਰ ਖਾੜਕੂਆਂ ਅਤੇ ਸਰਕਾਰੀ ਫੋਰਸਿਸ ਵਿਚਕਾਰ ਕੁਝ ਕੁ ਅਸਲ ਮੁਕਾਬਲੇ ਵੀ ਹੋਏ ਸਨ। ਇਹਨਾਂ ਮੁਕਾਬਲਿਆਂ ਵਿੱਚ ਗਿਣਤੀ ਦੇ ਖਾੜਕੂਆਂ ਦਾ ਮੁਕਾਬਲਾ ਸੈਂਕੜੇ ਤੇ ਹਜ਼ਾਰਾਂ ਫੋਰਸਿਸ ਨਾਲ ਹੁੰਦਾ ਸੀ, ਜੋ ਕਈ ਘੰਟੇ ਚੱਲਦਾ ਸੀ। ਇਹਨਾਂ ਅਸਾਵੀਆਂ ਜੰਗਾਂ ਵਿੱਚ ਸਿਰਫ 2-4 ਖਾੜਕੂ ਸ਼ਹੀਦ ਹੋਣ ਤੋਂ ਪਹਿਲਾਂ ਦਰਜਨਾਂ ਸਿਪਾਹੀ ਫੌਜੀ ਮਾਰ ਦਿਆ ਕਰਦੇ ਸਨ। ਇਹੋ ਜਿਹਾ ਇੱਕ ਅਸਲ ਮੁਕਾਬਲਾ ਪਿੰਡ ਰੱਤਾ ਖੇੜਾ ਵਿੱਚ ਵੀ ਹੋਇਆ ਸੀ। 29 ਅਕਤੂਬਰ 1992 ਦੇ ਦਿਨ ਪੁਲਿਸ ਨੂੰ ਮੁਖਬਰੀ ਮਿਲੀ ਕਿ ਕੁਝ ਖਾੜਕੂ ਪਿੰਡ ਰੱਤਾ ਖੁੱਡਾ ਵਿੱਚ ਮੌਜੂਦ ਹਨ। ਇਸ ਤੇ ਪੁਲਿਸ CRPF ਤੇ ਹੋਰ ਸਰਕਾਰੀ ਫੋਰਸਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਸਾਰੇ ਇਲਾਕੇ ਨੂੰ ਘੇਰ ਲਿਆ। ਇਸ ਮੌਕੇ ਸਿਰਫ 3 ਖਾੜਕੂਆਂ ਤੇ ਸੈਂਕੜੇ ਸਰਕਾਰੀ ਫੋਰਸਿਸ ਵਿਚਕਾਰ 48 ਘੰਟੇ ਦਾ ਅਸਲ ਮੁਕਾਬਲਾ ਹੋਇਆ, ਜਿਸ ਵਿੱਚ ਅਗਲੇ ਦਿਨ 30 ਅਕਤੂਬਰ ਨੂੰ ਇਹ ਤਿੰਨੇ ਖਾੜਕੂ ਭਾਈ ਮਨਜੀਤ ਸਿੰਘ ਠੱਠੀਆਂ, ਬਲਵਿੰਦਰ ਸਿੰਘ ਤੇ ਇੱਕ ਹੋਰ ਸਿੱਖ ਸ਼ਹੀਦ ਹੋ ਗਏ। ਫੋਰਸਾਂ ਵਿੱਚੋਂ ਬਹੁਤ ਸਾਰੇ ਸਿਪਾਹੀ ਵੀ ਮਾਰੇ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 29 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।